ਦੂਜੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਯੂਐਸ ਦੀ ਹਾਊਸ ਨੇ 901 ਬਿਲੀਅਨ ਡਾਲਰ ਦਾ ਡਿਫੈਂਸ ਸਪੈਂਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ। ਓਪੋਜੀਸ਼ਨ ਸੀਗੀ ਇਸ ਬਿੱਲ ਨੂੰ ਨਾ ਪਾਸ ਕਰਨ ਦੇ ਲਈ ਵੀ, ਪਰ ਫਿਰ ਵੀ ਜਿਹੜੀ ਸਿੰਪਲ ਮੈਜੋਰਟੀ ਇਸ ਦੇ ਵਿੱਚ ਬਣ ਗਈ। ਇਨਫੈਕਟ 312 ਲਾਅ ਮੇਕਰਸ ਨੇ ਬੀਤੇ ਦਿਨੀ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ NDAA ਉਸ ਨੂੰ ਉਸ ਦੀ ਹਾਮੀ ਭਰ ਕੇ ਇਸ ਨੂੰ ਪਾਸ ਕਰ ਦਿੱਤਾ। 112 ਲਾਅ ਮੇਕਰਸ ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ। 901 ਬਿਲੀਅਨ ਡਾਲਰ ਹਰਜੋਤ ਸਿੰਘ ਜੀ 1 ਸਾਲ ਦੇ ਵਿੱਚ ਮਿਲਟਰੀ ਦੇ ਉੱਤੇ ਸਪੈਂਡ ਅਮਰੀਕਾ ਆਉਂਦੇ ਸਾਲ ਦੇ ਵਿੱਚ ਕਰਨ ਜਾ ਰਿਹਾ ਆ 2026 ਦੇ ਫਿਸਕਲ ਈਅਰ। ਇਹ 8 ਬਿਲੀਅਨ ਡਾਲਰ ਵੱਧ ਹੈਗਾ ਆ ਜਿੰਨਾ ਰਾਸ਼ਟਰਪਤੀ ਟਰੰਪ ਨੇ ਮੰਗ ਕੀਤੀ ਸੀਗੀ ਮਈ ਮਹੀਨੇ ਦੇ ਵਿੱਚ। ਸੋ ਜਿੰਨਾ ਉਹਨਾਂ ਨੇ ਕਿਹਾ ਸੀ ਉਹਦੇ ਨਾਲੋਂ ਵੀ ਵੱਧ ਇਹਨਾਂ ਨੂੰ ਇਹ ਜਿਹੜੀ ਰਾਸ਼ੀ ਆ ਉਹ ਪ੍ਰਦਾਨ ਕੀਤੀ ਗਈ ਆ। 3086 ਪੇਜਾਂ ਦਾ ਇਹ ਬਿੱਲ ਬੀਤੇ ਐਤਵਾਰ ਪੇਸ਼ ਕੀਤਾ ਗਿਆ ਸੀਗਾ। ਉਸ ਦੇ ਉੱਤੇ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਹੋਣ ਤੋਂ ਬਾਅਦ ਚ ਇਵੈਂਚੁਅਲੀ ਇਸ ਨੂੰ ਪਾਸ ਕਰ ਦਿੱਤਾ ਗਿਆ ਹੈਗਾ ਆ। ਇਸ ਮੈਜਰ ਦੇ ਵਿੱਚ ਕਹਿੰਦੇ ਵੀ ਰੱਖਿਆ ਗਿਆ ਵੀ ਜਿਹੜਾ ਪੈਂਟਾਗਨ ਆ ਉਹ ਘੱਟੋ ਘੱਟ 76,000 ਫੌਜਾਂ ਦਾ ਜਿਹੜਾ ਆંકੜਾ ਆ ਨੰਬਰ ਆ ਉਹ ਰੱਖੇਗਾ। ਤੇ ਜਿਹੜੇ ਯੂਰਪ ਦੇ ਵਿੱਚ ਜਿਹੜਾ ਮੇਜਰ ਇਕਵਿਪਮੈਂਟ ਸਟੇਸ਼ਨ ਹੈ ਜਿਹੜਾ ਉਹ ਹੈਗਾ ਆ ਤੇ ਅਨਲੈਸ ਨਾਟੋ ਐਲਾਈਜ਼ ਆਰ ਕੰਸਲਟਡ। ਸੋ ਯੂਰਪ ਦੇ ਵਿੱਚ 76,000 ਫੌਜੀ ਜਿਹੜੇ ਆ ਇਹ ਇਹਨਾਂ ਨੇ ਉੱਥੇ ਰੱਖਣੇ ਹੈਗੇ ਆ ਇਸ ਮੈਜਰ ਦੇ ਤਹਿਤ। ਬਿੱਲ ਦੇ ਵਿੱਚ ਕਹਿੰਦੇ ਦਬਾਅ ਇਹ ਵੀ ਹੈਗਾ ਆ ਡਿਫੈਂਸ ਸਕੱਤਰ ਪੀਟ ਹੈਗਸੈਟ ਦੇ ਉੱਤੇ ਟਰਾਂਸਪੇਰੈਂਸੀ ਨੂੰ ਲੈ ਕੇ। NDAA ਕਹਿੰਦੇ ਵੀ ਇਹਦੇ ਵਿੱਚ ਇੱਕ ਪੀਸ ਆਫ ਲੈਜਿਸਲੇਸ਼ਨ ਦੇ ਵਿੱਚ ਇਹ ਵੀ ਆ ਟਿਪੀਕਲ ਹੁੰਦਾ ਸੀਗਾ ਵੀ ਜਿਹੜੀ ਬਾਈਪਾਰਟੀਜ਼ਨ ਸਪੋਰਟ ਜਿਸ ਨੂੰ ਅਕਸਰ ਮਿਲਦੀ ਰਹੀ ਆ ਵੀ ਕਾਂਗਰਸ ਦੇ ਥਰੂ ਹੀ ਜਿਹੜਾ ਉਹ ਚੱਲਦਾ ਰਹੇ ਜਿੱਦਾਂ 1961 ਤੋਂ ਚੱਲਦਾ ਜਿਹੜਾ ਉਹ ਆ ਰਿਹਾ ਆ। ਵੋਟ ਤੋਂ ਪਹਿਲਾਂ ਦੋਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਲਾ ਮੇਕਰਸ ਨੂੰ ਕਿਹਾ ਵੀ ਇਸ ਵਾਈਟਲ ਡਿਫੈਂਸ ਲੈਜਿਸਲੇਸ਼ਨ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਜਿਹੜੀ ਹੋ ਜਾਵੇ। ਪਰ 300 ਤੋਂ ਵੱਧ ਜਾਣਿਆਂ ਨੇ ਹੱਕ ਦੇ ਵਿੱਚ, 312 ਨੇ ਹੱਕ 'ਚ ਤੇ 112 ਨੇ ਵਿਰੋਧ ਦੇ ਵਿੱਚ ਇਸ ਬਿੱਲ ਦੇ ਵੋਟ ਪਾਈ ਆ। ਤੇ ਪਰ ਹੁਣ 901 ਬਿਲੀਅਨ ਡਾਲਰ ਦਾ 2026 ਦੇ ਲਈ ਜਿਹੜਾ ਡਿਫੈਂਸ ਬਿੱਲ ਆ ਉਸ ਨੂੰ ਹਾਊਸ ਨੇ ਪਾਸ ਕਰ ਦਿੱਤਾ। ਸੈਨੇਟ 'ਚ ਹੁਣ ਅੱਗੇ ਕੀ ਬਣਦਾ ਆ ਤੇ ਉਹ ਜਿਹੜਾ ਆਉਂਦਾ ਸਮਾਂ ਇਸ ਦੇ ਵਿੱਚ ਦੱਸੇਗਾ। ਜੀ ਬਿਲਕੁਲ। ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਯੂਐਸ ਦੀ ਹਾਊਸ ਨੇ 901 ਬਿਲੀਅਨ ਡਾਲਰ ਦਾ ਡਿਫੈਂਸ ਸਪੈਂਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ। ਓਪੋਜੀਸ਼ਨ ਸੀਗੀ ਇਸ ਬਿੱਲ ਨੂੰ ਨਾ ਪਾਸ ਕਰਨ ਦੇ ਲਈ ਵੀ, ਪਰ ਫਿਰ ਵੀ ਜਿਹੜੀ ਸਿੰਪਲ ਮੈਜੋਰਟੀ ਇਸ ਦੇ ਵਿੱਚ ਬਣ ਗਈ। ਇਨਫੈਕਟ 312 ਲਾਅ ਮੇਕਰਸ ਨੇ ਬੀਤੇ ਦਿਨੀ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ NDAA ਉਸ ਨੂੰ ਉਸ ਦੀ ਹਾਮੀ ਭਰ ਕੇ ਇਸ ਨੂੰ ਪਾਸ ਕਰ ਦਿੱਤਾ। 112 ਲਾਅ ਮੇਕਰਸ ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ। 901 ਬਿਲੀਅਨ ਡਾਲਰ ਹਰਜੋਤ ਸਿੰਘ ਜੀ 1 ਸਾਲ ਦੇ ਵਿੱਚ ਮਿਲਟਰੀ ਦੇ ਉੱਤੇ ਸਪੈਂਡ ਅਮਰੀਕਾ ਆਉਂਦੇ ਸਾਲ ਦੇ ਵਿੱਚ ਕਰਨ ਜਾ ਰਿਹਾ ਆ 2026 ਦੇ ਫਿਸਕਲ ਈਅਰ। ਇਹ 8 ਬਿਲੀਅਨ ਡਾਲਰ ਵੱਧ ਹੈਗਾ ਆ ਜਿੰਨਾ ਰਾਸ਼ਟਰਪਤੀ ਟਰੰਪ ਨੇ ਮੰਗ ਕੀਤੀ ਸੀਗੀ ਮਈ ਮਹੀਨੇ ਦੇ ਵਿੱਚ। ਸੋ ਜਿੰਨਾ ਉਹਨਾਂ ਨੇ ਕਿਹਾ ਸੀ ਉਹਦੇ ਨਾਲੋਂ ਵੀ ਵੱਧ ਇਹਨਾਂ ਨੂੰ ਇਹ ਜਿਹੜੀ ਰਾਸ਼ੀ ਆ ਉਹ ਪ੍ਰਦਾਨ ਕੀਤੀ ਗਈ ਆ। 3086 ਪੇਜਾਂ ਦਾ ਇਹ ਬਿੱਲ ਬੀਤੇ ਐਤਵਾਰ ਪੇਸ਼ ਕੀਤਾ ਗਿਆ ਸੀਗਾ। ਉਸ ਦੇ ਉੱਤੇ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਹੋਣ ਤੋਂ ਬਾਅਦ ਚ ਇਵੈਂਚੁਅਲੀ ਇਸ ਨੂੰ ਪਾਸ ਕਰ ਦਿੱਤਾ ਗਿਆ ਹੈਗਾ ਆ। ਇਸ ਮੈਜਰ ਦੇ ਵਿੱਚ ਕਹਿੰਦੇ ਵੀ ਰੱਖਿਆ ਗਿਆ ਵੀ ਜਿਹੜਾ ਪੈਂਟਾਗਨ ਆ ਉਹ ਘੱਟੋ ਘੱਟ 76,000 ਫੌਜਾਂ ਦਾ ਜਿਹੜਾ ਆંકੜਾ ਆ ਨੰਬਰ ਆ ਉਹ ਰੱਖੇਗਾ। ਤੇ ਜਿਹੜੇ ਯੂਰਪ ਦੇ ਵਿੱਚ ਜਿਹੜਾ ਮੇਜਰ ਇਕਵਿਪਮੈਂਟ ਸਟੇਸ਼ਨ ਹੈ ਜਿਹੜਾ ਉਹ ਹੈਗਾ ਆ ਤੇ ਅਨਲੈਸ ਨਾਟੋ ਐਲਾਈਜ਼ ਆਰ ਕੰਸਲਟਡ। ਸੋ ਯੂਰਪ ਦੇ ਵਿੱਚ 76,000 ਫੌਜੀ ਜਿਹੜੇ ਆ ਇਹ ਇਹਨਾਂ ਨੇ ਉੱਥੇ ਰੱਖਣੇ ਹੈਗੇ ਆ ਇਸ ਮੈਜਰ ਦੇ ਤਹਿਤ। ਬਿੱਲ ਦੇ ਵਿੱਚ ਕਹਿੰਦੇ ਦਬਾਅ ਇਹ ਵੀ ਹੈਗਾ ਆ ਡਿਫੈਂਸ ਸਕੱਤਰ ਪੀਟ ਹੈਗਸੈਟ ਦੇ ਉੱਤੇ ਟਰਾਂਸਪੇਰੈਂਸੀ ਨੂੰ ਲੈ ਕੇ। NDAA ਕਹਿੰਦੇ ਵੀ ਇਹਦੇ ਵਿੱਚ ਇੱਕ ਪੀਸ ਆਫ ਲੈਜਿਸਲੇਸ਼ਨ ਦੇ ਵਿੱਚ ਇਹ ਵੀ ਆ ਟਿਪੀਕਲ ਹੁੰਦਾ ਸੀਗਾ ਵੀ ਜਿਹੜੀ ਬਾਈਪਾਰਟੀਜ਼ਨ ਸਪੋਰਟ ਜਿਸ ਨੂੰ ਅਕਸਰ ਮਿਲਦੀ ਰਹੀ ਆ ਵੀ ਕਾਂਗਰਸ ਦੇ ਥਰੂ
ਹੀ ਜਿਹੜਾ ਉਹ ਚੱਲਦਾ ਰਵੇ, ਜਿੱਦਾਂ 1961 ਤੋਂ ਚੱਲਦਾ ਜਿਹੜਾ ਉਹ ਆ ਰਿਹਾ ਆ। ਵੋਟ ਤੋਂ ਪਹਿਲਾਂ ਦੋਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਆ, ਉਹਨਾਂ ਨੇ ਲਾ ਮੇਕਰਸ ਨੂੰ ਕਿਹਾ ਵੀ ਇਸ ਵਾਈਟਲ ਡਿਫੈਂਸ ਲੈਜਿਸਲੇਸ਼ਨ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਜਿਹੜੀ ਉਹ ਜਾਵੇ। ਪਰ 300 ਤੋਂ ਵੱਧ ਜਾਣਿਆਂ ਨੇ ਹੱਕ ਦੇ ਵਿੱਚ, 312 ਨੇ ਹੱਕ 'ਚ ਤੇ 112 ਨੇ ਵਿਰੋਧ ਦੇ ਵਿੱਚ ਇਸ ਬਿੱਲ ਦੇ ਵੋਟ ਪਾਈ ਆ। ਤੇ ਪਰ ਹੁਣ 901 ਬਿਲੀਅਨ ਡਾਲਰ ਦਾ 2026 ਦੇ ਲਈ ਜਿਹੜਾ ਡਿਫੈਂਸ ਬਿੱਲ ਆ, ਉਸ ਨੂੰ ਹਾਊਸ ਨੇ ਪਾਸ ਕਰ ਦਿੱਤਾ। ਸੈਨੇਟ 'ਚ ਹੁਣ ਅੱਗੇ ਕੀ ਬਣਦਾ ਆ ਤੇ ਉਹ ਜਿਹੜਾ ਆਉਂਦਾ ਸਮਾਂ ਇਸ ਦੇ ਵਿੱਚ ਦੱਸੇਗਾ। ਜੀ, ਬਿਲਕੁਲ।